ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਤਰ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ, ਫੋਨ ਨੰਬਰ 4082272500। ਹਰ ਇੱਕ ਤਰ੍ਹਾਂ ਦੀ ਇਹਨਾਂ ਤੋਂ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬੇਦੀ ਕਲੋਵਸ, ਰਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੌਂਚੀਮਾ ਜੀ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਆ, ਉਸ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਾਜਪਾ ਨੂੰ ਵੱਖ-ਵੱਖ ਰਾਜਾਂ 'ਚ ਝਟਕੇ। ਬਿਲਕੁਲ ਜੀ, ਇੱਕ ਦੋ ਰਾਜਾਂ ਨੂੰ ਛੱਡ ਕੇ ਬਹੁਤੀ ਥਾਈਂ ਵੱਡੇ ਝਟਕੇ ਭਾਰਤੀ ਜਨਤਾ ਪਾਰਟੀ ਨੂੰ ਲੱਗੇ ਆ। ਇੱਥੇ ਹਿਮਾਚਲ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉੱਥੇ ਤਾਂ ਉਹਦਾ ਸੂਪੜਾ ਹੀ ਸਾਫ਼ ਹੋ ਗਿਆ। 3 ਵਿਧਾਨ ਸਭਾ ਦੀਆਂ ਤੇ 1 ਲੋਕ ਸਭਾ ਦੀ, ਇੱਕ ਵੀ ਨਹੀਂ ਸੀਟ ਉਹਦੇ ਵਿੱਚੋਂ ਜਿੱਤ ਸਕੀ ਭਾਰਤੀ ਜਨਤਾ ਪਾਰਟੀ। ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੇ 2 ਵਿਧਾਨ ਸਭਾ ਹਲਕਿਆਂ ਤੇ ਕਾਂਗਰਸ 1 ਵਿਧਾਨ ਸਭਾ ਹਲਕੇ ਦੇ ਵਿੱਚ ਜੇਤੂ ਰਹੀ। ਇੱਥੇ ਥੋੜੀ ਉਹਨਾਂ ਦੀ ਸਥਿਤੀ, ਜਾਂ ਆਸਾਮ ਦੇ ਵਿੱਚ ਸਥਿਤੀ ਥੋੜੀ ਬਿਹਤਰ ਰਹੀ। ਹਰਿਆਣੇ ਦੇ ਵਿੱਚ ਇਨੈਲੋ ਨੇ ਇਲਨਾਬਾਦ ਹਲਕੇ ਦੀ ਚੋਣ ਜਿੱਤੀ ਹੈ। ਬਿਹਾਰ ਦੇ ਵਿੱਚ 1 ਹਲਕੇ ਦੇ ਵਿੱਚ ਜਨਤਾ ਦਲ ਯੂਨਾਈਟਿਡ ਤੇ 1 ਦੇ ਵਿੱਚ ਰਾਸ਼ਟਰੀ ਜਨਤਾ ਦਲ ਨੂੰ ਜਿੱਤ ਪ੍ਰਾਪਤ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਸਭ ਤੋਂ ਮੰਦਾ ਹਾਲ ਹੋਇਆ, ਤੇ ਉਦੋਂ ਮੰਦਾ ਹਾਲ ਹੋਇਆ ਪੱਛਮੀ ਬੰਗਾਲ ਦੇ ਵਿੱਚ। ਪੱਛਮੀ ਬੰਗਾਲ ਦੇ ਵਿੱਚ 4 ਸੀਟਾਂ ਦੇ ਉੱਤੇ, ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਇਹ ਚੋਣ ਹੋਈ, ਔਰ 2/3 ਵੋਟਾਂ ਜਿਹੜੀਆਂ ਇੱਥੇ ਤ੍ਰਿਣਮੂਲ ਕਾਂਗਰਸ ਲੈ ਗਈ। ਤੇ ਉੱਥੇ ਹਾਲਾਤ ਇਹ ਹੋ ਕਿ ਭਾਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਉਹ ਰਾਜ ਜਿੱਥੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਸਾਡੀ ਸੱਤਾ ਆ ਰਹੀ ਆ ਤੇ ਦੀਦੀ ਦਾ ਆਊਟ, ਉੱਥੇ ਜ਼ਮਾਨਤਾਂ ਜ਼ਬਤ ਹੋ ਗਈਆਂ। ਔਰ ਹੁਣ 77 ਜਿਹੜੇ ਇਹਦੇ ਮੈਂਬਰ ਸੀਗੇ, ਉਹਨਾਂ ਦੀ ਗਿਣਤੀ ਘਟ ਕੇ 75 ਇੱਥੇ ਜਿਹੜੀ ਉਹ ਹੋ ਗਈ ਹੈ। ਔਰ ਬਹੁਤ ਸਟਰੋਂਗ ਸਰਕਾਰ ਤ੍ਰਿਣਮੂਲ ਕਾਂਗਰਸ ਦੀ ਉੱਥੇ ਬਣ ਗਈ ਆ। ਕੋਈ ਕਿਸੇ ਕਿਸਮ ਦਾ, ਇੱਕ ਕਿਸਮ ਦਾ ਤੁਸੀਂ ਇਹ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਪੱਛਮੀ ਬੰਗਾਲ 'ਚ ਹੋ ਗਿਆ, ਤੇ ਅੱਗੇ ਆਉਣ ਵਾਲੇ ਸਮੇਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗਣ ਦੇ ਕੋਈ ਚਾਂਸਸ ਜਿਹੜੇ ਉਹ ਨਹੀਂ ਗਏ। ਜਿਹੜੇ ਇੱਥੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਆ, ਉਹ ਕਹਿੰਦਾ ਜੀ ਕਿ ਮਹਿੰਗਾਈ ਕਰਕੇ ਅਸੀਂ ਚੋਣਾਂ ਹਾਰ ਗਏ। ਚਲੋ, ਕਿਸੇ ਨੇ ਮੰਨਿਆ ਤਾਂ ਸਹੀ ਕਿ ਮਹਿੰਗਾਈ ਕਰਕੇ ਉਹ ਚੋਣਾਂ ਹਾਰ ਗਏ, ਕਿਉਂਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਡੇਲੀ ਵੱਧਦੀਆਂ ਨੂੰ 10 ਦਿਨ ਹੋ ਗਏ। 35 ਪੈਸੇ ਰੋਜ਼ ਕੀਮਤਾਂ ਵੱਧ ਰਹੀਆਂ ਨੇ। ਅਰੇ ਜਿਹੜਾ ਕਮਰਸ਼ੀਅਲ ਇੱਥੇ ਮਿਲਦਾ ਗੈਸ ਸਿਲੰਡਰ, ਉਹਦੀ ਕੀਮਤ ਇੱਕੋ ਦਿਨ ਦੇ ਵਿੱਚ 268 ਰੁਪਏ ਪਰ ਸਿਲੰਡਰ ਦੀ ਵਧਾ ਦਿੱਤੀ ਗਈ। ਜਿਹੜਾ ਕਿਸਾਨ ਮੋਰਚਾ, ਉਹਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਆ, ਉਹ ਸਬਕ ਸਿੱਖੇ ਤੇ ਖੇਤੀ ਕਾਨੂੰਨ ਤਿੰਨੋਂ ਰੱਦ ਕਰੇ, ਜਿਹਦੇ ਕਰਕੇ ਉਹਦਾ ਵਿਰੋਧ ਪੂਰੇ ਮੁਲਕ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਨਹੀਂ ਤਾਂ ਉਹ ਕਹਿੰਦੇ ਕਿ ਅਜੇ ਫਿਰ 22 ਦੇ ਵਿੱਚ ਇਹਦੇ ਨਤੀਜੇ ਦੇਖਣਾ। ਭਾਰਤੀ ਜਨਤਾ ਪਾਰਟੀ ਇਹਦੇ ਉੱਤੇ ਉਹਦਾ ਕੋਈ ਆਇਆ ਨੀਗਾ ਪ੍ਰਤੀਕਰਮ। ਨਾ ਆਉਣਾ ਤੇ ਉਂਝ ਵੈਸੇ ਜੇ ਆਇਆ ਵੀ ਤਾਂ ਉਹਨਾਂ ਨੇ ਇਹ ਕਹਿ ਦੇਣਾ ਕਿ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਉਹਨਾਂ ਨੂੰ ਪੈਣਾ ਵੀ ਨਹੀਂ ਗਿਆ ਅਜੇ। ਇਹ ਤਾਂ 24 ਤੱਕ ਕੀ ਫਰਕ ਪੈਂਦਾ, ਜਾਂ 22 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਕੀ ਫਰਕ ਪੈਂਦਾ, ਉਹਦੇ ਨਾਲ ਜਿਹੜਾ ਉਹ ਵੇਖਣ ਵਾਲਾ ਹੋਊਗਾ। ਪਰ ਇੰਨਾ ਜ਼ਰੂਰ ਹੈ ਕਿ ਕਾਂਗਰਸ ਦੇ ਖੇਮੇ ਦੇ ਵਿੱਚ ਇਹਨਾਂ ਜਿੱਤਾਂ ਨੂੰ ਲੈ ਕੇ ਇੱਕ ਹੌਸਲਾ ਜ਼ਰੂਰ ਆਇਆ। ਔਰ ਦੂਜੀ ਗੱਲ ਜਿਹੜੀ ਇਹ ਆ ਰਹੀ ਹੈ ਕਿ ਜੇ ਸਿਆਸੀ ਧਿਰਾਂ ਇਕੱਠੀਆਂ ਹੁੰਦੀਆਂ ਨੇ, ਵਿਰੋਧੀ ਧਿਰਾਂ, ਤੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਕੋਈ ਔਖਾ ਨਹੀਂਗਾ। ਪਰ ਉਹਦੇ ਨਾਲ ਜੇ ਲੱਗੀ ਹੋਈ ਹੈ। ਬਿਲਕੁਲ, ਜੇ ਇਕੱਠੇ ਹੋਣਗੇ ਤਾਂ ਹੀ ਆ। ਤੇ ਅੱਗੇ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਸਨੇ 7 ਸਫ਼ਿਆਂ ਦੇ ਵਿੱਚ ਕੀ ਲਿਖਿਆ? ਦੇਖੋ, ਅਸਤੀਫਾ ਪਹਿਲੀ ਤੇ ਗੱਲ ਜਿਹੜਾ ਏਡਾ ਵੱਡਾ ਹੁੰਦਾ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਕੋਈ ਇਹ ਮਹਿਸੂਸ ਕਰਨ ਜਾਂ ਨਾ ਕਰਨ, ਪਰ ਕੈਪਟਨ ਅਮਰਿੰਦਰ ਸਿੰਘ ਇਹ ਅਸਤੀਫਾ 7 ਸਫ਼ਿਆਂ ਦਾ ਲਿਖ ਕੇ ਫਸ ਗਏ। ਮੈਂ ਇਸ ਕਰਕੇ ਕਹਿ ਰਿਹਾ ਕਿ ਇਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਇਹ ਲਿਖ ਦਿੱਤੀ ਕਿ ਕਰਪਸ਼ਨ ਵਾਲੀ, ਕਿ ਰੇਤਾ ਦਾ ਜਿਹੜਾ ਕਾਲਾ ਕਾਰੋਬਾਰ ਸੀਗਾ ਮਾਈਨਿੰਗ ਦੇ ਵਿੱਚ, ਉਹਨਾਂ ਦੇ ਮੰਤਰੀ ਸ਼ਾਮਲ ਰਹੇ। ਇਹ ਵੀ ਕਹਿਤਾ ਕਿ ਇਹ ਉਹ ਮੰਤਰੀ ਨੇ ਜਿਹੜੇ ਹੁਣ ਮੌਜੂਦਾ ਸਰਕਾਰ ਦੇ ਵਿੱਚ ਵੀ ਸ਼ਾਮਲ ਨੇ।
ਇਹ ਲਿਖ ਦਿੱਤਾ ਕਿ ਮੈਂ ਉਹਨਾਂ ਦੇ ਉੱਤੇ ਕਾਰਵਾਈ ਇਸ ਕਰਕੇ ਨਹੀਂ ਕੀਤੀ ਕਿ ਪਾਰਟੀ ਨੂੰ ਇਹਦੇ ਨਾਲ ਫਰਕ ਪੈਣਾ ਸੀ, ਮੈਂ ਪਾਰਟੀ ਦਾ ਵਫਾਦਾਰ ਰਿਹਾ। ਵੱਡਾ ਸਵਾਲ ਇਹ ਖੜਾ ਹੋ ਗਿਆ, ਪਾਰਟੀ ਦੀ ਵਫਾਦਾਰੀ ਤੁਹਾਡੇ ਵਾਸਤੇ ਵੱਡੀ, ਪੰਜਾਬ ਦੀ ਵਫਾਦਾਰੀ ਤੁਹਾਡੇ ਵਾਸਤੇ ਕੋਈ ਨਹੀਂ, ਕਿਉਂਕਿ ਜਿਹੜੇ ਪੰਜਾਬ ਦੇ ਨੈਚੁਰਲ ਰਿਸੋਰਸ ਨੇ ਉਹਨਾਂ ਦੇ ਵਿੱਚੋਂ ਰੇਤਾ ਇੱਕ ਸਭ ਤੋਂ ਵੱਡਾ। ਤੁਸੀਂ ਆਪ ਮੰਨ ਰਹੇ ਹੋ ਕਿ ਰੇਤਾ ਦੀ ਜਿਹੜੀ ਨਜਾਇਜ਼ ਤਰੀਕੇ ਦੇ ਨਾਲ ਇਹਦੀ ਚੋਰ ਬਜ਼ਾਰੀ, ਕਾਲਾ ਬਜ਼ਾਰੀ ਤੁਹਾਡੇ ਰਾਜ ਦੇ ਵਿੱਚ ਜਾਰੀ ਰਹੀ। ਪੁੱਛਣ ਵਾਲਾ ਹੋਵੇ ਵੀ ਬੰਦਾ ਜਿਹੜਾ ਮੁੱਖ ਮੰਤਰੀ ਬਣਾਇਆ ਜਾਂਦਾ ਉਹ ਕੀ ਚੀਕੂ ਸੀਤਾਫਲ ਗਿਣਨ ਦੇ ਵਾਸਤੇ ਬਣਾਇਆ ਜਾਂਦਾ, ਜਾਂ ਉਹਨੇ ਰਾਜ ਦੇ ਉੱਤੇ ਕੰਟਰੋਲ ਕਰਕੇ ਰੱਖਣਾ ਹੁੰਦਾ। ਉਹਦੇ ਵਿੱਚ ਬੜੀਆਂ ਫੜਾਂ ਬਾਰੀਆਂ ਗਈਆਂ ਨੇ ਆਪਣੇ ਆਪ ਨੂੰ ਪੰਜਾਬ ਦਾ ਪਹਿਰੇਦਾਰ ਸਾਬਤ ਕਰਨ ਦੇ ਵਾਸਤੇ। 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਦਿੱਤੇ ਅਸਤੀਫੇ, ਬਰਨਾਲਾ ਸਰਕਾਰ ਵੇਲੇ ਕੰਦੂ ਖੇੜਾ ਤੇ ਹੋਰ ਇਲਾਕਿਆਂ ਦੇ ਵਿੱਚ ਮਰਦਮਸ਼ੁਮਾਰੀ ਵੇਲੇ ਕੀਤੇ ਗਏ ਕੰਮ, ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਬਰਨਾਲਾ ਮੰਤਰੀ ਮੰਡਲ ਤੋਂ ਅਸਤੀਫੇ, ਜਲ ਸਮਝੌਤੇ ਰੱਦ ਕਰਨ ਦਾ ਜ਼ਿਕਰ ਕੀਤਾ ਗਿਆ। ਮਤਲਬ ਕਿ ਉਹਨੇ ਇੱਕ ਕਿਸਮ ਦੇ ਨਾਲ ਜਿਹੜੇ ਸਿੱਖ ਭਾਈਚਾਰਾ ਉਹਦੇ ਵਿੱਚ ਸੰਨ ਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈ। ਹੁਣ ਕਿੰਨਾ ਕੁ ਭਾਈਚਾਰਾ ਹੈ ਜਿਹੜਾ ਕਿ ਇਹਨਾਂ ਅਸਤੀਫਿਆਂ ਦਾ ਜ਼ਿਕਰ ਕਰਦਾ, ਜਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਉਹਨਾਂ ਨੂੰ 2 ਵਾਰੀ ਮੌਕਾ ਮਿਲਿਆ ਮੁੱਖ ਮੰਤਰੀ ਦਾ, ਉਹਦੇ ਵਿੱਚ ਉਹਨਾਂ ਨੇ ਪੰਜਾਬ ਲਈ ਕੀ ਕੀਤਾ। ਅਸਤੀਫੇ ਤਾਂ ਤੁਸੀਂ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਦੇ ਵਾਸਤੇ ਦਿੱਤੇ ਹੋਣਗੇ ਨਾ, ਪੰਜਾਬ ਦੇ ਵਾਸਤੇ ਕੀ ਕੀਤਾ। ਸਭ ਤੋਂ ਵੱਡੀ ਗੱਲ ਜਿਹੜੀ ਰੇਤ ਮਾਫੀਆ ਵਾਲੀ ਹੈ, ਇਹ ਬਹੁਤ ਵੱਡੀ ਹੈ। 92% ਵਾਅਦੇ ਕਰਨ ਦੀ ਗੱਲ ਉਹਦੇ ਵਿੱਚ ਕਹਿ ਦਿੱਤੀ। 92% ਕਿਹੜੇ ਵਾਅਦੇ ਨੇ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੂਰੇ ਕਰ ਦਿੱਤੇ ਨੇ, ਇਹ ਅਜੇ ਤੱਕ ਸਮਝ ਨਹੀਂ ਆਈ। ਘਰ ਘਰ ਰੁਜ਼ਗਾਰ, ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ, ਨਸ਼ੇ ਨੂੰ 4 ਹਫ਼ਤਿਆਂ 'ਚ ਖਤਮ ਕਰਨਾ, ਗੁਟਕਾ ਚੁੱਕ ਕੇ ਸਹੁੰ ਖਾਣੀ, ਇਹ ਉਹ ਵਾਅਦੇ ਸੀਗੇ ਜਿਨ੍ਹਾਂ ਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ 17 ਦੇ ਵਿੱਚ ਦੁਬਾਰਾ ਲੋਕਾਂ ਨੇ ਸਰਕਾਰ ਬਣਾ ਦਿੱਤੀ। ਇਹਨਾਂ ਵਾਅਦਿਆਂ ਦਾ ਕੀ ਹੋਇਆ, ਇਹਦਾ ਤਾਂ ਕੋਈ ਜ਼ਿਕਰ ਉਹਨਾਂ 7 ਸਫ਼ਿਆਂ ਦੇ ਵਿੱਚ ਕਿਤੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਹੀਂ ਕੀਤਾ। ਜਦੋਂ ਆਪਣੇ ਆਪ ਨੂੰ ਨੈਸ਼ਨਲਿਸਟ ਕਹਿਣ ਵਾਲੇ ਜਾਂ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰੀ ਭਾਰਤੀ ਜਨਤਾ ਪਾਰਟੀ ਦੀ ਸਿੱਧੀ ਝੋਲੀ ਦੇ ਵਿੱਚ ਜਾ ਪਏ, ਇਹ ਕਹਿਤਾ ਕਿ ਮੈਂ ਸੀਟਾਂ ਦੀ ਲੈਣ ਦੇਣ ਭਾਰਤੀ ਜਨਤਾ ਪਾਰਟੀ ਦੇ ਨਾਲ ਕਰਨੀ ਆ, ਤਾਂ ਵੱਡੇ ਸਵਾਲ ਜਿਹੜੇ ਖੜੇ ਹੋ ਗਏ ਕਿ ਇਹ ਬੰਦਾ ਸਵਾਏ ਕੁਰਸੀ ਤੋਂ, ਮੋਹ ਤੋਂ, ਇਹਦੇ ਪੱਲੇ ਹੀ ਕੱਖ ਨਹੀਂ ਹੈਗਾ। ਉਹ ਕੁਝ ਵੀ ਕਰ ਸਕਦਾ, ਉਹ ਕਿਸੇ ਵੀ ਲੈਵਲ ਤੱਕ ਜਾ ਸਕਦਾ, ਕਿਸੇ ਵੀ ਪਾਰਟੀ ਦੇ ਨਾਲ ਕੋਈ ਵੀ ਸਮਝੌਤਾ ਜਿਹੜਾ ਉਹ ਕਰ ਸਕਦਾ। ਜਿਹੜਾ BSF ਵਾਲਾ ਮਾਮਲਾ, ਉਹਨੂੰ ਸਲਾਹ ਕੇ ਉਹਦੀ ਭਾਜਪਾ ਦੀ ਤਾਰੀਫ ਕਰਕੇ ਵੀ ਪੰਜਾਬੀਆਂ ਦੀ ਨਾਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਨੇ ਸਹੇੜੀ ਆ। ਜਦੋਂ ਇੰਨੇ ਮੁੱਦਿਆਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਕੋਈ ਤਰਜੀਹ ਨਹੀਂ ਦਿੱਤੀ, ਤੇ ਸਵਾਲ ਵੱਡਾ ਇਹ ਆ ਕਿ ਜਿਹੜੀ ਉਹ ਪੰਜਾਬ ਲੋਕ ਕਾਂਗਰਸ ਬਣਾ ਕੇ ਬਹਿ ਗਏ ਆ, ਉਹਨਾਂ ਨੂੰ ਪੰਜਾਬੀ ਕਿੰਨੀ ਕੁ ਜ਼ਿਆਦਾ ਤਰਜੀਹ ਦੇ ਕੇ ਵੋਟਾਂ ਪਾਉਣਗੇ। ਜਿਹੜੇ 4.5 ਸਾਲ ਦਿਸੇ ਹੀ ਨਹੀਂ, ਚੰਗਾ ਹੁੰਦਾ ਜੇ ਉਹਦਾ ਨਾਮ ਉਹ ਪੰਜਾਬ ਅਲੋਪ ਕਾਂਗਰਸ ਰੱਖ ਲੈਂਦੇ ਤੇ ਸ਼ਾਇਦ ਲੋਕਾਂ ਨੂੰ ਸਮਝ ਲੱਗ ਜਾਂਦੀ ਕਿ ਵੋਟਾਂ ਤੋਂ ਬਾਅਦ ਇਸ ਬੰਦੇ ਨੇ ਦਿਸਣਾ ਨਹੀਂ ਹੈ। ਬਿਲਕੁਲ ਜੀ, ਵੋਟਾਂ ਵੀ ਫਿਰ ਇੱਕ ਵਾਰੀ ਪੈਣੀਆਂ ਜਾਂ ਨਹੀਂ ਪੈਣੀਆਂ। ਤੇ ਅੱਗੇ ਤਲਵੰਡੀ ਸਾਬੋ ਦੇ ਥਰਮਲ ਪਲਾਂਟ ਦੀ ਜੇ ਗੱਲ ਕਰੀਏ ਤਾਂ ਉਹ ਸਮਝੌਤਾ ਵੀ ਰੱਦ ਕੀਤਾ ਸਰਕਾਰ ਨੇ। ਬਿਲਕੁਲ, ਐਕਚੁਅਲੀ ਪਹਿਲਾਂ ਇੱਕ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਥਰਮਲ ਪਲਾਂਟ ਲੱਗਿਆ, ਉਹ ਸਮਝੌਤਾ ਪਿਛਲੇ ਦਿਨੀ ਰੱਦ ਕੀਤਾ ਸਰਕਾਰ ਨੇ। ਐਕਚੁਅਲੀ ਇਹਦੇ ਵਿੱਚ ਇਸ ਤਰ੍ਹਾਂ ਦੇ ਐਕਸਕਿਊਜ਼ ਸਰਕਾਰ ਦੇ ਕੋਲੇ ਪਹਿਲਾਂ ਵੀ ਆਏ 4.5 ਸਾਲਾਂ ਦੇ ਦੌਰਾਨ। ਕਪਤਾਨ ਸਾਹਿਬ ਨੇ ਭੋਰਾ ਇਹਨੂੰ ਛੇੜਿਆ ਨਹੀਂ ਇਸ ਮਸਲੇ ਨੂੰ। ਸ਼ਾਇਦ ਉਹਦਾ ਕਾਰਨ ਇਹ ਸੀਗਾ ਕਿ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਤੋਂ ਮੋਟਾ ਪੈਸਾ ਲਿਆ ਗਿਆ, ਇਹ ਕੋਈ ਲੁਕੀ ਛਿਪੀ ਗੱਲ ਨਹੀਂ ਗਈ। ਜਦੋਂ ਇਹ ਸਮਝੌਤੇ ਹੋਏ ਨੇ, ਅਗਲੇ ਕਹਿੰਦੇ ਠੀਕ ਹੈ, ਜਿਹੜੇ ਹੁਣ ਬੈਠੇ ਨੇ ਅਸੀਂ ਤਾਂ ਕੰਮ ਕਰਨਾ, ਅਸੀਂ ਉਹਨਾਂ ਨਾਲ ਕੰਮ ਕਰ ਲੈਂਦੇ ਹਾਂ, ਭਾਵ ਕਿ ਉਹਨਾਂ ਨੂੰ ਦੇਣ ਲੱਗੇ। ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ ਬੋਲਿਆ। ਹੁਣ ਜਦੋਂ ਚੋਣ ਚੜੀ ਆਉਂਦੀ ਆ ਸਿਰ ਦੇ ਉੱਤੇ, ਪੰਜਾਬ ਪਰਚੇਜ਼ ਐਗਰੀਮੈਂਟ ਤੰਗ ਕਰ ਰਹੇ ਆ। 3 ਰੁਪਏ ਬਿਜਲੀ ਸਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਕਿੰਨੀ ਸਹੀ ਹੁੰਦੀ ਆ ਮੈਂ ਵਿਸਤਾਰ ਕੱਲ ਦੱਸਿਆ ਸੀਗਾ ਇਹਦਾ। ਹੁਣ ਜਿਹੜਾ ਤਲਵੰਡੀ ਸਾਬੋ ਥਰਮਲ ਪਲਾਂਟ ਆ, ਉਹਦਾ ਸਮਝੌਤਾ ਰੱਦ ਕਰਨ ਦੇ ਵਾਸਤੇ ਤੁਰੰਤ ਨੋਟਿਸ ਜਾਰੀ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਸਟੈਪ ਜਿਹੜਾ ਇਹ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਚੁੱਕਿਆ ਗਿਆ। ਇਹ ਕਿਹਾ ਗਿਆ ਕਿ ਸਾਲ 18-19 ਤੇ 19-20 ਤੇ 20-21 ਦੇ ਦੌਰਾਨ ਬਿਜਲੀ ਦੀ ਕੀਮਤ ਯੂਨਿਟ ਜਿਹੜੀ ਆ 5 ਰੁਪਏ 10 ਪੈਸੇ, 5 ਰੁਪਏ 55 ਪੈਸੇ ਤੇ
ਰੁਪਏ 30 ਰਹੀ, ਜਦੋਂ ਕਿ ਇਹਨਾਂ ਸਾਲਾਂ ਦੇ ਦੌਰਾਨ ਆਰਜ਼ੀ ਤੌਰ ਤੇ ਮਾਰਕੀਟ ਦੇ ਵਿੱਚ ਬਿਜਲੀ ਦੀ ਕੀਮਤ 3 ਰੁਪਏ 86 ਪੈਸੇ, 3 ਰੁਪਏ 21 ਪੈਸੇ, 3 ਰੁਪਏ ਪ੍ਰਤੀ ਯੂਨਿਟ ਪਾਏਗੀ। ਭਾਵ ਕਿ ਹਰ ਸਾਲ ਬਿਜਲੀ ਮਾਰਕੀਟ ਦੇ ਵਿੱਚ, ਖੁੱਲੀ ਮਾਰਕੀਟ ਦੇ ਵਿੱਚ ਸਸਤੀ ਹੋ ਰਹੀ ਆ, ਜਦੋਂ ਕਿ ਇਹ ਥਰਮਲ ਪਲਾਂਟਾਂ ਦੇ ਨਾਲ ਕੀਤੇ ਗਏ ਸਮਝੌਤਿਆਂ ਦੇ ਅਨੁਸਾਰ ਬਿਜਲੀ ਹਰ ਵਰੇ ਮਹਿੰਗੀ ਹੁੰਦੀ ਗਈ। ਮੌਜੂਦਾ ਕੀਮਤਾਂ ਦੇ ਅਨੁਸਾਰ ਪਾਵਰਕਾਮ ਨੂੰ ਸਾਲਾਨਾ 1800 ਕਰੋੜ ਰੁਪਏ ਦੀ ਵਾਧੂ ਕੀਮਤ ਸਹਿਣੀ ਪੈ ਰਹੀ ਹੈ। ਬਿਜਲੀ ਖਰੀਦ ਸਮਝੌਤੇ ਦੇ ਬਾਕੀ ਰਹਿੰਦੇ ਸਮੇਂ ਲਈ 36,000 ਕਰੋੜ ਰੁਪਈਆ ਹੋਰ ਬਣਦਾ। ਇਹ ਆਖਿਆ ਗਿਆ ਇੱਕ ਤਾਂ ਮਹਿੰਗੀ, ਤੇ ਦੂਜਾ ਇਹਨਾਂ ਨੇ ਕੋਲਾ ਜਿਹੜਾ ਸੀਗਾ ਉਹਨੂੰ ਰੱਖਿਆ ਨਹੀਂ ਐਕਸਟਰਾ, ਜਿਹਦੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਸਮੱਸਿਆ ਪੰਜਾਬ ਦੇ ਵਿੱਚ ਬਿਜਲੀ ਦੀ ਆ ਗਈ ਸੀ। ਇਹ ਤਾਂ ਮੌਸਮ ਬਦਲ ਗਿਆ, ਇਸ ਕਰਕੇ ਉਹ ਕੰਟਰੋਲ ਦੇ ਵਿੱਚ ਹੋ ਗਿਆ ਕਿ ਬਿਜਲੀ ਦੀ ਖਪਤ ਘਟ ਗਈ। ਜੇ ਗਰਮੀ ਦੇ ਵਿੱਚ ਰਹਿੰਦਾ ਤੇ ਐਤਕੀ ਕੀ ਹਾਲਾਤ ਬਣ ਜਾਣੇ ਸੀਗੇ ਇਹਨਾਂ ਸਮਝੌਤਿਆਂ ਦੀ ਵਜ੍ਹਾ ਕਰਕੇ, ਕੋਈ ਸੋਚ ਵੀ ਨਹੀਂ ਸਕਦਾ। ਇਹ ਸਮਝੌਤੇ ਕਰਾਉਣ ਵਾਲੇ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਆ ਕਿ ਇਹ ਚੋਣ ਸਟੰਟ ਹੈ, ਤੇ ਉਹ ਇਹ ਵੀ ਕਹਿੰਦੇ ਆ ਕਿ ਬਿਜਲੀ ਸਮਝੌਤੇ ਰੱਦ ਕਰਨੇ ਸੌਖੇ ਨਹੀਂ। ਵਾਕਈ ਗੱਲ ਤਾਂ ਉਹਨਾਂ ਦੀ ਠੀਕ ਹੈ, ਬਿਜਲੀ ਸਮਝੌਤੇ ਰੱਦ ਕਰਨੇ ਇੰਨੇ ਸੌਖੇ ਨਹੀਂ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਸਮਝੌਤੇ ਲਿਖੇ ਹੀ ਕੰਪਨੀਆਂ ਦੇ ਵੱਲੋਂ ਨੇ। ਇਹਦੇ ਵਿੱਚ ਕਿਤੇ ਪੰਜਾਬੀ ਜਾਂ ਸਰਕਾਰ ਤਾਂ ਹੈ ਹੀ ਨਹੀਂ, ਇਹ ਕੰਪਲੀਟਲੀ ਕੰਪਨੀਆਂ ਦੇ ਵਾਸਤੇ ਲਿਖੇ ਗਏ ਆ। ਤੇ ਜਿਹਨੇ ਇਹ ਲਿਖਵਾਏ ਆ, ਜੇ ਉਹ ਇਹ ਗੱਲ ਕਹਿੰਦਾ ਕਿ ਬਿਜਲੀ ਸਮਝੌਤੇ ਰੱਦ ਕਰਨੇ ਸੌਖੇ ਨਹੀਂ, ਤੇ ਗੱਲ ਤਾਂ ਸਮਝ ਆਉਂਦੀ ਆ ਕਿ ਬੰਦੇ ਨੂੰ ਅੰਦਰਲੀ ਗੱਲ ਦਾ ਪਤਾ, ਇਸ ਕਰਕੇ ਉਹ ਦੱਸ ਰਿਹਾ। ਆਪਣੇ ਤਾਂ ਗੱਲ ਸਮਝ ਆਉਂਦੀ, ਪਰ ਲੋਕਾਂ ਦੇ ਸਮਝ ਨਹੀਂ ਆਉਂਦੀਆਂ ਇਹ ਗੱਲਾਂ। ਤੇ ਅੱਗੇ ਕੱਲ੍ਹ ਗੱਲ ਕੀਤੀ ਸੀਗੀ ਐਡਵੋਕੇਟ ਜਨਰਲ ਦੇ ਅਸਤੀਫੇ ਦੀ, ਦਿਓਲ ਸਾਹਿਬ ਦੀ, ਤੇ ਉਹ ਕਹਿੰਦੇ ਵੀ ਮੈਂ ਤੇ ਅਸਤੀਫਾ ਦਿੱਤਾ ਨਹੀਂ, ਪਰ ਉਹ ਸੋਸ਼ਲ ਮੀਡੀਆ ਤੇ ਤੁਰਿਆ ਫਿਰਦਾ। ਦੇਖੋ, ਇਹਨੂੰ ਲੈ ਕੇ ਬੜੀ ਕਿਸਮ ਦੀਆਂ ਅਟਕਲਾਂ ਅਜੇ ਵੀ ਚੱਲੀ ਜਾਂਦੀਆਂ ਨੇ ਕਿ ਕੀ ਹੋਇਆ ਏਪੀਐਸ ਦਿਓਲ ਹੋਰਾਂ ਦੇ ਅਸਤੀਫੇ ਦਾ। ਪਹਿਲਾਂ ਖਬਰ ਇਹ ਆਈ ਸੀ ਕਿ ਏਪੀਐਸ ਦਿਓਲ ਹੋਰਾਂ ਨੇ ਅਸਤੀਫਾ ਦੇ ਦਿੱਤਾ, ਫਿਰ ਖਬਰ ਇਹ ਆਈ ਕਿ ਨਹੀਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਸ ਅਸਤੀਫੇ ਨੂੰ ਐਕਸੈਪਟ ਨਹੀਂ ਕੀਤਾ ਤੇ ਉਹਨਾਂ ਨੂੰ ਕੰਮ ਦੇ ਉੱਤੇ ਬਣੇ ਰਹਿਣ ਦੇ ਵਾਸਤੇ ਆਖ ਦਿੱਤਾ ਗਿਆ। ਇਹ ਵੀ ਚਰਚਾ ਚੱਲੀ ਕਿ ਅਸਲ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਇਸ ਕਰਕੇ ਅਸਤੀਫਾ ਇਹ ਮਨਜ਼ੂਰ ਨਹੀਂ ਕਰ ਰਹੇ ਕਿ ਨਵਜੋਤ ਸਿੰਘ ਸਿੱਧੂ ਉਹਦੇ ਖਿਲਾਫ ਬੋਲੀ ਜਾਂਦੇ ਆ। ਉਹ ਕਹਿੰਦੇ ਠੀਕ ਆ, ਫਿਰ ਬੋਲਣਾ ਤਾਂ ਬੋਲੀ ਚੱਲੋ, ਨਾ ਮੈਂ ਐਡਵੋਕੇਟ ਜਨਰਲ ਨੂੰ ਹਟਾਉਣਾ ਤੇ ਨਾ ਡੀਜੀਪੀ ਨੂੰ ਹਟਾਉਣਾ, ਕਿਉਂਕਿ ਇਹ ਲਗਭਗ ਤੈਅ ਹੀ ਲੱਗਦਾ। ਹੁਣ ਦਿਨ ਕਿਹੜੇ ਰਹਿ ਗਏ? ਅਸਲ ਦੇ ਵਿੱਚ 28-30 ਦਿਨਾਂ ਦੀ ਇਹ ਸਰਕਾਰ ਹੈ, ਛੁੱਟੀਆਂ ਕੱਢ ਕੇ, ਜੇ ਰਾਤਾਂ ਵੀ ਕੱਢ ਲਓ ਉਹਦੇ ਵਿੱਚੋਂ ਤੇ ਫਿਰ ਉਦੋਂ ਵੀ ਅੱਧੇ ਕਰ ਲਓ, ਤੇ ਉਹਨੇ ਦੇ ਵਿੱਚ ਕੀ ਹੋ ਜਾਣਾ? ਇਹਦੇ ਵਿੱਚ ਕੁਛ ਨਹੀਂ ਦਿਸ ਰਿਹਾ। ਹੁਣ ਜਿਹੜੇ ਏਪੀਐਸ ਦਿਓਲ ਸੀ, ਬਾਅਦ ਦੇ ਵਿੱਚ ਉਹ ਆਪਣੇ ਬਿਆਨ ਤੋਂ ਮੁੱਕਰ ਗਏ, ਕਹਿੰਦੇ ਮੈਂ ਤਾਂ ਅਸਤੀਫਾ ਦਿੱਤਾ ਹੀ ਨਹੀਂ, ਨਾ ਮੈਨੂੰ ਅਸਤੀਫਾ ਦੇਣ ਲਈ ਕਿਹਾ। ਤੇ ਇਹ ਅਸਤੀਫੇ ਦੀ ਫੋਟੋ ਕਾਪੀ ਸੋਸ਼ਲ ਮੀਡੀਆ ਦੇ ਉੱਤੇ ਘੁੰਮਣੀ ਸ਼ੁਰੂ ਹੋ ਗਈ। ਜਿਹੜਾ ਇਹ ਅਸਤੀਫਾ ਹੈ, ਇਹ 1 ਨਵੰਬਰ ਇਹਦੇ ਉੱਤੇ ਤਰੀਕ ਪਈ ਹੋਈ ਹੈ, ਮੁੱਖ ਮੰਤਰੀ ਹੋਰਾਂ ਨੂੰ ਅਸਤੀਫਾ ਦਿੱਤਾ ਗਿਆ। ਇਹਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਕਾਂਗਰਸ ਸਰਕਾਰ ਦੇ ਵੱਲੋਂ ਇਹ ਮੌਕਾ ਦੇਣ ਲਈ ਧੰਨਵਾਦ ਕੀਤਾ ਉਹਨਾਂ ਨੇ, ਤੇ ਇਹ ਕਿਹਾ ਕਿ ਆਪਣੇ ਨਿੱਜੀ ਕਾਰਨਾਂ ਦੇ ਕਰਕੇ ਉਹ ਅਸਤੀਫਾ ਦੇ ਰਹੇ ਨੇ। ਪੰਜਾਬ ਸਰਕਾਰ ਨੇ ਨਵੇਂ ਐਡਵੋਕੇਟ ਜਨਰਲ ਦੀ ਭਾਲ ਸ਼ੁਰੂ ਕੀਤੀ ਆ, ਤੇ ਉਦੋਂ ਤੱਕ ਏਪੀਐਸ ਦਿਓਲ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਲਈ ਕਿਹਾ। ਜੇ ਇਹ ਅਸਤੀਫਾ ਜਿਹੜਾ ਵਾਇਰਲ ਹੋਇਆ ਉਹਨੂੰ ਦੇਖੀਏ ਤਾਂ ਉਹ ਨਵਾਂ ਐਡਵੋਕੇਟ ਜਨਰਲ ਕਦੋਂ ਲਾਇਆ ਜਾਊਗਾ, ਕਿੰਨੇ ਦਿਨ ਉਹਦੇ ਕੋਲੇ ਹੋਣਗੇ ਵੱਖ-ਵੱਖ ਮੁੱਦਿਆਂ ਦੇ ਵਾਸਤੇ, ਇਹ ਵੱਡੇ ਸਵਾਲ ਨੇ। ਦਿਨ ਉਹਦੇ ਕੋਲੇ ਹੈ ਨਹੀਂ ਗੇ ਬਹੁਤੇ। ਉਂਝ ਵੀ ਦੇਖਿਆ ਜਾਵੇ ਤਾਂ ਜਿਹੜੇ ਅਹਿਮ ਇਸ਼ੂਜ਼ ਨੇ ਉਹਨਾਂ ਦੇ ਵਿੱਚ ਐਡਵੋਕੇਟ ਜਨਰਲ ਏਪੀਐਸ ਦਿਓਲ ਭੁਗਤ ਹੀ ਨਹੀਂ ਸੀ ਸਕਦੇ। ਇਹ ਚੈਲੰਜ ਹੋ ਜਾਣਾ ਉਹਨਾਂ ਦਾ ਅਹੁਦਾ, ਕਿਉਂਕਿ ਉਹ ਸਮੇਤ ਸੈਣੀ ਦੇ ਵਕੀਲ ਰਹੇ ਨੇ, ਉਹਨੂੰ ਬਲੈਂਕਟ ਬੇਲ ਦਿਵਾਉਣ ਵਾਲੇ ਨੇ। ਸਰਕਾਰ ਨੇ ਜਿਹੜੀਆਂ ਬੇਅਦਬੀ ਵਾਲੀਆਂ ਘਟਨਾਵਾਂ ਦੇ ਮਾਮਲੇ ਦੇ ਵਿੱਚ ਪਬਲਿਕ ਪ੍ਰੋਸੀਕਿਊਟਰ ਆਰ.ਐਸ. ਬੈਂਸ ਉਹਨਾਂ ਨੂੰ ਲਾਤਾ, ਟੈਕਨੀਕਲੀ ਉਹ ਵੀ ਪੇਸ਼ ਨਹੀਂ ਹੋ ਸਕਦੇ, ਉਹਨਾਂ ਦਾ ਵੀ ਅਹੁਦਾ ਜਿਹੜਾ ਉਹ ਚੈਲੰਜ ਹੋ ਜਾਣਾ। ਤੋਂ ਇਹ ਦਿਨ ਟਪਾਏ ਜਾ ਰਹੇ ਆ ਸਰਕਾਰ ਦੇ ਵੱਲੋਂ ਇਦਾਂ ਦੀਆਂ ਕਾਰਵਾਈਆਂ ਕਰਕੇ ਕਿ ਦਿਨ ਜਿਹੜੇ ਉਹ ਅੱਗੇ ਕੱਢ ਲਓ, ਜਿਹੜੇ ਤਰੀਕੇ ਦੇ ਨਾਲ ਥੋੜੇ ਦਿਨ ਰਹਿ ਗਏ ਆ, ਉਦੋਂ ਬਾਅਦ ਚ ਦੇਖਾਂਗੇ, ਚੋਣ ਜ਼ਾਬਤਾ ਲੱਗ ਜਾਣਾ, ਇਹ ਸਰਕਾਰ ਬਣੂਗੀ ਫੇਰ ਦੇਖਾਂਗੇ, ਨਹੀਂ ਬਣੂਗੀ ਫੇਰ ਦੇਖਾਂਗੇ। ਇਹ ਉਹੋ ਜਿਹੀਆਂ ਕਿਆ ਸਰਾਈਆਂ ਉਹ ਲੱਗ ਰਹੀਆਂ ਨੇ, ਔਰ ਸਰਕਾਰ ਦੀ ਕਿਰਕਰੀ ਹਰ ਮਾਮਲੇ ਦੇ ਉੱਤੇ ਜਿਹੜੀ ਹੁੰਦੀ ਤੁਰੀ ਜਾ ਰਹੀ ਹੈ, ਵੀ ਜਦੋਂ ਪਤਾ ਹੀ ਨਹੀਂ, ਕੰਟਰੋਲ ਹੀ ਨਹੀਂ ਕੋਈ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਮੁੱਖ ਮੰਤਰੀ ਹੋਰੀ ਬਿਜ਼ੀ ਨੇ, ਅੱਧੀ ਰਾਤ ਨੂੰ ਮਿਲ ਲਏ, ਕਿਸੇ ਨੂੰ ਸ਼ਗਨ ਦੇ ਦਿੱਤਾ, ਵੱਡੇ ਵੱਡੇ ਹੋਰਡਿੰਗਸ ਲੱਗੇ, ਬੋਰਡ ਲੱਗੇ, ਜਿਹੜਾ ਉਹ ਵੱਡਾ ਨਾਅਰਾ ਦੇ ਦਿੱਤਾ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਾਉਂਦਾ ਮਸਲੇ ਹੱਲ। ਤੋਂ ਮਸਲਾ ਕਿਹੜਾ ਹੱਲ ਹੋਇਆ ਪੰਜਾਬ ਦਾ, ਇਹ ਅਜੇ ਨਹੀਂ ਲੱਭ ਰਿਹਾ ਜੀ।
ਬਸ ਜਿੱਥੇ ਕਿ ਜਾਂਦੇ ਆ ਵੋਟਾਂ ਵਾਲਾ ਕੰਮ ਹੈਗਾ। ਤੇ ਅੱਗੇ ਕਰਦੇ ਹੈਗੇ ਗੱਲ ਪੰਜਾਬ ਦੇ ਵਿੱਚ ਚੰਨੀ ਤੇ ਸਿੱਧੂ ਲੜ ਰਹੇ ਆ ਜੀ। ਮਿਹਣ ਕਮੈਣੀ ਹੋ ਰਿਹਾ ਤੇ ਲੜ ਕੇ ਪਹਾੜੀ ਵੀ ਚੜ ਗਏ। ਦੇਖੋ ਇਹ ਕਿਆ ਮੈਂ ਇਹ ਕਹਿ ਰਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੁਰੀ ਇੱਕ ਦੂਜੇ ਦੇ ਖਿਲਾਫ ਦਿਸ ਰਹੇ ਆ। ਨਵਜੋਤ ਸਿੰਘ ਸਿੱਧੂ ਹੁਰੀ ਓਪਨਲੀ ਬੋਲ ਰਹੇ ਆ, ਚਰਨਜੀਤ ਸਿੰਘ ਚੰਨੀ ਹੁਰੀ ਓਪਨਲੀ ਤਾਂ ਨਹੀਂ ਬੋਲ ਰਹੇ, ਪਰ ਬਾਡੀ ਲੈਂਗੁਏਜ ਦੋਨਾਂ ਦੀ ਦੱਸ ਰਹੀ ਆ ਕਿ ਅੱਛਾ ਨਹੀਂ ਹੈਗਾ ਸਭ ਕੁਝ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜੇ 3 ਰੁਪਏ ਬਿਜਲੀ ਸਸਤੀ ਕੀਤੀ ਤੇ ਨਾਲ ਦੀ ਨਾਲ ਉਹਦੇ ਉੱਤੇ ਬੈਟਿੰਗ ਕਰ ਦਿੱਤੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ 4.5 ਸਾਲ ਲੋਕਾਂ ਨੂੰ ਲੁੱਟ ਕੇ ਅਖੀਰਲੇ ਮਹੀਨਿਆਂ ਦੇ ਵਿੱਚ ਮੁਫਤ ਚੀਜ਼ਾਂ ਦੇ ਕੇ ਲੋਲੀਪੌਪ ਦਿੰਦੇ ਹੋ, ਰੋਡ ਮੈਪ ਦਿਖਾਓ। ਇਹ ਜਦੋਂ ਸਾਰੀ ਕਹਾਣੀ ਚੱਲ ਪਈ, ਉਧਰੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਵਾਲੀ ਕਰ ਰਹੇ ਤੇ ਉਹ ਉਹਨੂੰ ਫਿਰ ਐਕਟਿਵ ਹੋਣਾ ਪੈ ਗਿਆ। ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਫੜ ਕੇ ਦੋਨਾਂ ਨੂੰ ਲੱਦ ਕੇ ਹੈਲੀਕਾਪਟਰ ਦੇ ਵਿੱਚ ਤੇ ਲੈ ਗਏ ਉੱਤਰਾਖੰਡ ਦੇ ਵਿੱਚ। ਇਹ ਕਿਹਾ ਗਿਆ ਜੀ ਕਿ ਇਹ ਉੱਥੇ ਜਾ ਕੇ ਪਹਾੜਾਂ ਦੇ ਉੱਤੇ ਜਾ ਕੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਨਗੇ। ਤੋਂ ਉੱਥੇ ਇਹ ਕੇਦਾਰਨਾਥ ਧਾਮ ਦੇ ਵਿੱਚ ਜਾ ਕੇ ਇਹਨਾਂ ਨੇ ਦਰਸ਼ਨ ਕੀਤੇ। ਜਿਹੜੀ ਡਿਨਰ ਮੀਟਿੰਗ ਇਹ ਤੋਂ ਬਾਅਦ ਹੋਈ, ਇਹਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕਜੁੱਟਤਾ ਦਾ ਮੁਜ਼ਾਹਰਾ ਕਰਨ ਦਾ ਡਰਾਮਾ ਮੈਂ ਕਹੂੰਗਾ ਕੀਤਾ ਤੇ ਇਹ ਦੱਸਿਆ ਕਿ ਅੱਗੋਂ ਸਭ ਕੁਝ ਚੰਗਾ। ਹਰੀਸ਼ ਚੌਧਰੀ ਦੇ ਵੱਲੋਂ ਪਾਰਟੀ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਡਿਨਰ ਮੀਟਿੰਗ ਦੇ ਉੱਤੇ ਸੱਦਿਆ ਗਿਆ ਸੀਗਾ। ਪੰਜਾਬ ਭਵਨ ਦੇ ਵਿੱਚ ਦੇਰ ਸ਼ਾਮ ਹੋਈ ਮੀਟਿੰਗ ਦੇ ਵਿੱਚ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਵਿਧਾਇਕਾਂ ਦੀ ਨਬਜ਼ ਟੋਹੀ ਹੈ। ਹਰੀਸ਼ ਚੌਧਰੀ ਨੇ ਇਹ ਕਿਹਾ ਕਿ ਅਗਲੀਆਂ ਚੋਣਾਂ ਇਕੱਠੇ ਹੋ ਕੇ ਲੜਾਂਗੇ ਤੇ ਪਾਰਟੀ ਦੇ ਵਿੱਚ ਕੋਈ ਵਖਰੇਵਾਂ ਨਹੀਂ। ਨਵਜੋਤ ਸਿੰਘ ਸਿੱਧੂ ਨੇ ਇਹ ਤਾਂ ਕਹਿਤਾ ਕਿ ਉਹਦਾ ਕਿਸੇ ਨਾਲ ਕੋਈ ਨਿੱਜੀ ਰੰਜ ਨਹੀਂਗਾ, ਉਹ ਅਸੂਲਾਂ ਦੇ ਮੁੱਦੇ ਦੇ ਉੱਤੇ ਸਿਆਸਤ ਕਰ ਰਹੇ ਆ। ਤੇ ਕੇਦਾਰਨਾਥ ਦੇ ਦਰਸ਼ਨਾਂ ਤੋਂ ਪਹਿਲਾਂ ਇਹ ਸਿਆਸੀ ਆਗੂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੁੰਦੇ ਸੀ ਹਰੀਸ਼ ਰਾਵਤ ਨੂੰ ਵੀ ਮਿਲੇ, ਜਿੱਥੇ ਸਿਆਸੀ ਵਿਚਾਰਾਂ ਜਿਹੜੀਆਂ ਹੋਈਆਂ। ਇਹ ਨਵੀਂ ਚੁੰਝ ਚਰਚਾ ਜ਼ਰੂਰ ਇਹਦੇ ਨਾਲ ਜਿਹੜਾ ਉਹ ਛਿੜ ਗਈ ਆ। ਇਹ ਕਿਹਾ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਆਪਸੀ ਸਿਆਸੀ ਸਮਝੌਤਾ ਕਰਵਾ ਦਿੱਤਾ। ਇਹ ਵੀ ਕਨਸੂਆਂ ਮਿਲ ਰਹੀਆਂ ਨੇ ਕਿ ਹਾਈ ਕਮਾਂਡ ਨੇ ਕਹਿਤਾ ਕਿ ਜੇ ਕਾਂਗਰਸ ਮੁੜ ਕੇ ਚੋਣਾਂ 'ਚ ਜਿੱਤਦੀ ਆ ਤੇ ਦੋਵਾਂ ਨੂੰ ਅੱਧਾ ਸਮਾਂ ਮਿਲੂਗਾ। 2.5 ਸਾਲ ਚਰਨਜੀਤ ਸਿੰਘ ਚੰਨੀ ਤੇ 2.5 ਸਾਲ ਫਿਰ ਨਵਜੋਤ ਸਿੰਘ ਸਿੱਧੂ ਹੁਰੀ ਮੁੱਖ ਮੰਤਰੀ ਹੋਣਗੇ। ਇਹ ਕਨਸੂਆਂ ਚੱਲ ਰਹੀਆਂ ਨੇ। ਉਧਰ ਇਹਦੇ ਉੱਤੇ ਚੁਟਕੀ ਵੀ ਲਈ ਜਾ ਰਹੀ ਹੈ। ਇੱਕ ਤਾਂ ਜਿਹੜਾ ਰਵਨੀਤ ਸਿੰਘ ਬਿੱਟੂ ਆ ਉਹਨੇ ਇਹ ਗੱਲ ਕਹੀ ਆ ਕਿ ਜੇ ਇਹ ਉੱਤਰਾਖੰਡ ਦੇ ਵਿੱਚ ਇਕੱਠੇ ਦਿਸਦੇ ਆ ਤੇ ਪੰਜਾਬ ਦੇ ਵਿੱਚ ਇਕੱਠੇ ਕਿਉਂ ਨਹੀਂ ਦਿਸਦੇ। ਕੁਰਸੀ ਨੂੰ ਹੱਥ ਪੈਂਦਾ ਜਿਨ੍ਹਾਂ ਦਾ ਰਹਿ ਗਿਆ ਸੀਗਾ ਸੁਨੀਲ ਜਾਖੜ ਹੋਰਾਂ ਦਾ, ਉਹ ਵੀ ਕੋਈ ਮੌਕਾ ਨਹੀਂ ਛੱਡਦੇ ਟੀਕਾ ਟਿੱਪਣੀ ਕਰਨ ਲਈ। ਉਹਨਾਂ ਨੇ ਵੀ ਟਵੀਟ ਕੀਤਾ ਕਿ ਆ ਲਓ ਜੀ, ਇੱਥੇ ਕੇਦਾਰਨਾਥ ਧਾਮ ਦੇ ਵਿੱਚ ਸਿਆਸੀ ਸ਼ਰਧਾਲੂ ਆਏ ਆ। ਉਹਨਾਂ ਨੇ ਇਹ ਵੀ ਲਿਖਿਆ ਕਿ ਮੈਂ ਤਾਂ ਪੀਰ ਮਨਾਉਣ ਚੱਲੀ ਆ, ਸਵਾਲ ਇਹ ਹੈ ਕਿ ਕਿਹੜਾ ਪੀਰ। ਤੋ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਦਾ ਟਵੀਟ ਵੀ ਚਰਚਾ ਦੇ ਵਿੱਚ ਜਿਹੜਾ ਉਹ ਜ਼ਰੂਰ ਰਿਹਾ। ਹੁਣ ਹਾਈ ਕਮਾਂਡ ਦਾ ਸਾਰਾ ਜ਼ੋਰ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੇ ਉੱਤੇ ਲੱਗਿਆ ਹੋਇਆ, ਪਰ ਜਿੱਦੀ ਬੱਚਿਆਂ ਵਾਂਗੂ ਨਵਜੋਤ ਸਿੰਘ ਸਿੱਧੂ ਦਾ ਕੋਈ ਪਤਾ ਨਹੀਂ ਕਿ ਉੱਥੋਂ ਡਿਨਰ ਚੋਂ ਨਿਕਲ ਕੇ ਉਹਨੇ ਕੀ ਬੋਲ ਦੇਣਾ, ਉਹਨੇ ਕੀ ਕਹਿ ਦੇਣਾ। ਕਾਂਗਰਸ ਨੂੰ ਇਸ ਵੇਲੇ ਕਿਸੇ ਵਿਰੋਧੀ ਧਿਰ ਦੀ ਲੋੜ ਹੀ ਨਹੀਂ ਜਾਪਦੀ, ਉਹਦੇ ਕੋਲੇ ਨਵਜੋਤ ਸਿੰਘ ਸਿੱਧੂ ਹੈਗਾ ਜੀ। ਜੀ ਬਿਲਕੁਲ। ਅੱਗੇ ਅਣਖ ਦੀ ਖਾਤਰ ਕਤਲ ਦੇ ਮਾਮਲੇ ਦੇ ਵਿੱਚ 21 ਸਾਲਾਂ ਬਾਅਦ ਉਹ ਬੰਦਾ ਅਦਾਲਤ ਵਿੱਚ ਹਾਜ਼ਰ ਹੋਇਆ ਜਿਸ ਨੇ ਵਿਆਹ ਕਰਵਾਇਆ ਸੀ। ਐਕਚੁਅਲੀ ਇਹ ਮਾਮਲਾ ਕਿਉਂਕਿ ਜੁੜਿਆ ਹੋਇਆ ਜੀ ਹਵਾਲਗੀ ਸੰਧੀ ਦੇ ਨਾਲ ਵੀ। ਕੈਨੇਡਾ ਦੇ ਵਿੱਚ ਬੈਠੇ ਕੁੜੀ ਜਿਹੜੀ ਜੱਸੀ ਸੀ, ਉਹਦੇ ਮਾਮੇ ਤੇ ਉਹਦੀ ਮਾਂ ਨੇ ਪੈਸੇ ਦੇ ਕੇ ਪਹਾੜੇ ਦੇ ਕਾਤਲਾਂ ਤੋਂ ਜੱਸੀ ਦਾ ਕਤਲ ਕਰਵਾ ਦਿੱਤਾ ਸੀਗਾ। ਮਿੱਠੂ ਜਿਹੜਾ ਕਿ ਜਿੱਥੇ ਇਹ ਆਪਣੇ ਨਾਨਕੇ ਘਰ ਆਉਂਦੀ ਸੀ ਜੱਸੀ, ਉੱਥੇ ਘਰ ਦੇ ਨੇੜੇ ਰਹਿੰਦਾ ਸੀਗਾ, 3 ਵੀਲਰ ਚਲਾਉਂਦਾ ਸੀ। ਇਹਦੇ ਨਾਲ ਉਹਨੇ ਵਿਆਹ ਕਰਵਾ ਲਿਆ ਜੱਸੀ ਨੇ, ਤੇ ਉਸ ਤੋਂ ਬਾਅਦ ਇਹਨਾਂ ਦਾ ਕਤਲ ਕਰਵਾਉਣ ਦੇ ਵਾਸਤੇ ਸੁਪਾਰੀ ਦਿੱਤੀ ਗਈ। ਜੱਸੀ ਮਰ ਗਈ, ਇਹ ਮਿੱਠੂ ਜਿਹੜਾ ਸੀ ਉਹ ਬਚ ਗਿਆ, ਜ਼ਖਮੀ ਹੋ ਗਿਆ ਬਹੁਤ, ਪਰ ਮਰਿਆ ਸਮਝ ਕੇ ਉਹ ਸੁੱਟ ਕੇ ਚਲੇ ਗਏ। ਉਦੋਂ ਬਾਅਦ ਇਹ ਮਿੱਠੂ ਚਰਚਾ ਦੇ ਵਿੱਚ ਆਇਆ। ਬਹੁਤ ਲੰਬਾ ਸਮਾਂ ਲੱਗ ਗਿਆ ਇਹਨਾਂ ਦੀ ਹਵਾਲਗੀ ਦੇ ਕਰਕੇ। ਜਿਹੜਾ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਵਿਦੇਸ਼ਾ, ਇਹ ਕੈਨੇਡਾ ਦੇ ਸਰੀ ਦੇ ਵਿੱਚ ਰਹਿੰਦੇ ਸੀ। ਉੱਥੋਂ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਤਹਿਤ ਇਹਨਾਂ ਨੂੰ ਲਿਆਂਦਾ ਗਿਆ। ਇੱਕ ਵਾਰੀ ਇਹ ਵੀ ਹੋਇਆ ਕਿ
ਜਹਾਜ਼ ਦੇ ਵਿੱਚ ਬੈਠਿਆਂ ਨੂੰ ਫੇਰ ਉਠਾ ਲਿਆ ਗਿਆ ਕਿ ਉੱਥੇ ਇੱਕ ਪਟੀਸ਼ਨ ਪੈ ਗਈ। ਬੜਾ ਲੰਬਾ ਪ੍ਰੋਸੈਸ ਜਿਹੜਾ ਉਹ ਚੱਲਿਆ। ਕੁਝ ਸਮਾਂ ਪਹਿਲਾਂ ਇਹਨਾਂ ਨੂੰ ਲੈ ਆਂਦਾ ਗਿਆ ਇੱਥੇ, ਜਿਹੜਾ ਸੁਰਜੀਤ ਸਿੰਘ ਵਿਦੇਸ਼ਾ ਹੈ ਉਹਨੂੰ ਕਪੂਰਥਲੇ ਦੀ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ ਅਦਾਲਤ ਦੇ ਵਿੱਚ ਪੇਸ਼ ਕਰਨ ਲਈ, ਸੰਗਰੂਰ ਦੀ ਕੋਰਟ ਦੇ ਵਿੱਚ। ਤੇ ਉਹਦੀ ਮਾਂ ਜਿਹੜੀ ਮਲਕੀਤ ਕੌਰ ਹੈ, ਜਿਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਮਿਲ ਗਈ ਸੀ, ਉਹ ਵੀ ਪੇਸ਼ ਹੋਈ। ਤੇ 21 ਸਾਲਾਂ ਬਾਅਦ ਜਿਹੜਾ ਮਿੱਠੂ ਆ ਉਹ ਜੱਸੀ ਨੂੰ ਕਤਲ ਕਰਵਾਉਣ ਵਾਲਿਆਂ ਦੇ ਮੱਥੇ ਲੱਗਿਆ। ਇਹਨੇ ਆਪਣੇ ਬਿਆਨ ਦਰਜ ਕਰਵਾਏ। 1994 ਦੇ ਵਿੱਚ ਜੱਸੀ ਦੇ ਨਾਲ ਪਹਿਲੀ ਮੁਲਾਕਾਤ ਤੋਂ ਲੈ ਕੇ ਅਪ੍ਰੈਲ 99 ਦੇ ਵਿੱਚ ਵਿਆਹ ਕਰਾਉਣ ਤੇ ਮਗਰੋਂ ਜੱਸੀ ਦੇ ਮਾਂ-ਬਾਪ ਦੇ ਵੱਲੋਂ ਸੁਪਾਰੀ ਦੇ ਕੇ ਕਤਲ ਕਰਾਉਣ ਤੇ ਮਾਮਲੇ ਦੀ ਸਾਰੀ ਹੱਡ ਬੀਤੀ ਉਹਨੇ ਅਦਾਲਤ ਨੂੰ ਦੱਸੀ। ਇਹਦੇ ਉੱਤੇ ਬਹੁਤ ਸਾਰੇ ਕੇਸ ਵੀ ਪਵਾਏ ਗਏ ਮਿੱਠੂ ਦੇ ਉੱਤੇ, ਇੱਕ ਅੱਧਾ ਨਹੀਂ ਬਲਕਿ ਬਹੁਤ ਸਾਰੇ ਕੇਸਾਂ ਦਾ ਸਾਹਮਣਾ ਉਹਨੂੰ ਕਰਨਾ ਪਿਆ। ਹੁਣ ਵੀ ਉਹ ਇੱਕ NDPS ਐਕਟ ਦੇ ਮਾਮਲੇ ਦੇ ਵਿੱਚ ਅੰਦਰ ਹੈ। ਤੋਂ ਕੋਈ 12 ਦੇ ਕਰੀਬ ਉਹਦੇ ਉੱਤੇ ਮਾਮਲੇ ਦਰਜ ਕਰਵਾਏ ਗਏ। 7 ਉਹਦੇ ਉੱਤੇ ਕੇਸ ਦਰਜ ਸੀਗੇ, ਜਿਹਦੇ ਵਿੱਚੋਂ 6 ਦੇ ਵਿੱਚੋਂ ਬਰੀ ਹੋ ਗਿਆ, ਬਾਕੀਆਂ ਦੀ ਸੁਣਵਾਈ ਜਿਹੜੀ ਉਹ ਚੱਲ ਰਹੀ ਹੈ। ਇਹ ਅਦਾਲਤੀ ਪ੍ਰਕਿਰਿਆ ਹੈ ਜਿਹਦੇ ਵਿੱਚ 21 ਸਾਲ ਤੋਂ ਬਾਅਦ ਉਹ ਉਹਨਾਂ ਦੇ ਮੱਥੇ ਲੱਗਿਆ ਤੇ ਉਹਨੇ ਮਲਕੀਤ ਕੌਰ ਤੇ ਵਿਦੇਸ਼ਾ ਦੀ ਸ਼ਨਾਖਤ ਕੀਤੀ। ਹੁਣ ਅਗਲੀ ਸੁਣਵਾਈ ਜਿਹੜੀ ਅੱਜ ਫੇਰ ਦੁਬਾਰਾ ਹੋਊਗੀ ਇੱਥੇ ਸੰਗਰੂਰ ਦੀ ਅਦਾਲਤ ਦੇ ਵਿੱਚ, ਜਿੱਥੇ ਬਚਾਅ ਪੱਖ ਦੇ ਵਕੀਲ ਜਿਹੜੇ ਨੇ ਉਹ ਮਿੱਠੂ ਤੋਂ ਸਵਾਲ ਕਰਨਗੇ। ਇਹ ਕੇਸ ਕਿੱਧਰ ਨੂੰ ਜਾਂਦਾ, ਸੁਪਾਰੀ ਵਾਲਾ ਮਾਮਲਾ ਕੀ ਪ੍ਰੂਵ ਕਰ ਪਾਉਂਦੇ ਨੇ, ਇਹ ਬੜਾ ਵੱਡਾ ਸਵਾਲ ਹੈ। ਪਰ ਜਿਹੜੀ ਇਹ ਅਣਖ ਦੀ ਖਾਤਰ ਕਤਲ ਹੋਣ ਵਾਲੇ ਮਾਮਲੇ ਪੰਜਾਬੀਆਂ 'ਚ ਪਹਿਲਾਂ ਵੀ ਚਰਚਿਤ ਰਹੇ ਨੇ। ਇਹ ਆਪਣੀ ਕਿਸਮ ਦਾ ਇੱਕ ਨਵੇਕਲਾ ਮਾਮਲਾ ਸੀ। ਇੰਨਾ ਲੰਬਾ ਸਮਾਂ ਚੱਲਿਆ, ਕਾਨੂੰਨ ਹੌਲੀ 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 ਕਰਦਾ ਕਰਦਾ ਪਹੁੰਚਿਆ ਤੇ ਉੱਥੋਂ ਜਾ ਕੇ ਇਹਨਾਂ ਦੀ ਐਕਸਟ੍ਰਾਡੀਸ਼ਨ ਦੇ ਤਹਿਤ ਇਹਨਾਂ ਨੂੰ ਇੱਥੇ ਲਿਆਂਦਾ ਗਿਆ ਤੇ ਹੁਣ ਇਹ ਕੇਸ ਦਾ ਸਾਹਮਣਾ ਕਰ ਰਹੇ ਨੇ। ਉਮਰ ਦੇ ਇਸ ਪੜਾਅ ਦੇ ਵਿੱਚ ਕੀ ਖੱਟਿਆ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਉਹਨਾਂ ਨੇ ਬਹੁਤ ਦਲੇਰੀ ਦਾ ਕੰਮ ਕੀਤਾ, ਪਰ ਕੋਈ ਇਹ ਨਹੀਂ ਦੇਖਦਾ ਕਿ ਬੁੱਢੇ ਹੱਡ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਵੀ ਰੁਲਦੇ ਫਿਰਦੇ ਆ, ਚਾਹੇ ਉਹ ਜੱਸੀ ਦੀ ਮਾਂ ਸੀ ਚਾਹੇ ਉਹਦਾ ਮਾਮਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਪੰਜਾਬ ਦੇ ਵਿੱਚ 300 ਭਰਤੀਆਂ ਜਿਹੜੀਆਂ ਉਹਨਾਂ ਦੇ ਉੱਤੇ ਸਵਾਲ ਉੱਠਿਆ। ਦੇਖੋ ਜਿਹੜੇ ਇਹ ਬੜੇ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਨੇ। ਇੱਕ ਤਾਂ ਚੰਡੀਗੜ੍ਹ ਜਿੱਥੇ 60-40 ਦੇ ਅਨੁਪਾਤ ਦੇ ਨਾਲ ਰੱਖੇ ਜਾਂਦੇ ਕੰਮ ਵਾਲੇ, 60% ਪੰਜਾਬ ਦਾ ਹਿੱਸਾ ਤੇ 40% ਹਰਿਆਣੇ ਦਾ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ। ਜੇ ਕਿਤੇ ਉਹਦੀਆਂ ਲਿਸਟਾਂ ਨਿਕਲ ਆਉਣ, 60 ਛੱਡੋ 6% ਵੀ ਨਹੀਂ ਪੰਜਾਬੀ ਉੱਥੇ ਲੱਭਣੇ। ਉਹ ਲਗਭਗ ਉੱਥੋਂ ਇਹ ਨਫਰੀ ਖਤਮ ਕਰ ਦਿੱਤੀ ਗਈ ਹੈ। ਅਕਾਲੀ ਭਾਜਪਾ ਰਾਜ ਦੇ ਵੇਲੇ ਤਾਂ ਬਹੁਤੇ ਸਰਕਾਰੀ ਦਫ਼ਤਰ ਵੀ ਉੱਥੋਂ ਚੁੱਕ ਲਿਆਂਦੇ, ਮੋਹਾਲੀ ਦੇ ਵਿੱਚ ਲੈ ਆਏ ਇਹ। ਹੁਣ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਅਕਾਲੀ ਦਲ ਬਾਦਲ ਤੇ ਕਾਂਗਰਸ ਦੇ ਵੇਲੇ ਪੰਜਾਬ ਪੁਲਿਸ ਦੇ ਵਿੱਚ 300 ਗੈਰ ਪੰਜਾਬੀ ਭਰਤੀ ਕੀਤੇ ਗਏ ਆ। ਇਹ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕਾ ਸਿੱਧਮ ਸਿੱਧਾ। ਮੁੱਖ ਮੰਤਰੀ ਦੀ ਸੁਰੱਖਿਆ ਦੇ ਨਾਂ ਦੇ ਉੱਤੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਵਿੱਚ 300 ਮੁਲਾਜ਼ਮ ਭਰਤੀ ਕੀਤੇ ਗਏ ਆ। ਇਹਨਾਂ ਦੇ ਵਿੱਚ ਪੰਜਾਬ ਦਾ ਕੋਈ ਨੌਜਵਾਨ ਨਹੀਂ ਹੈ। ਅਕਾਲੀ ਭਾਜਪਾ ਸਰਕਾਰ ਨੇ ਸਾਲ 2014 ਦੇ ਵਿੱਚ 100 ਤੇ ਸਾਲ 16 ਦੇ ਵਿੱਚ 125 ਮੁਲਾਜ਼ਮਾਂ ਨੂੰ ਭਰਤੀ ਕੀਤਾ ਸੀ। ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮਈ 2021 ਦੇ ਵਿੱਚ 75 ਹੋਰ ਮੁਲਾਜ਼ਮਾਂ ਨੂੰ ਭਰਤੀ ਕੀਤਾ। ਮੁੱਖ ਮੰਤਰੀ ਦੀ ਸੁਰੱਖਿਆ ਦੇ ਨਾਂ ਦੇ ਉੱਤੇ 300 ਪੁਲਿਸ ਮੁਲਾਜ਼ਮ ਭਰਤੀ ਕੀਤੇ ਗਏ ਔਰ ਇਹਨਾਂ ਨੂੰ ਨਿਯਮਾਂ ਦੇ ਉਲਟ ਜਾ ਕੇ ਤਰੱਕੀਆਂ ਵੀ ਦਿੱਤੀਆਂ ਗਈਆਂ। ਇਹ ਗੈਰ ਪੰਜਾਬੀਆਂ ਨੂੰ ਭਰਤੀ ਅਕਾਲੀ ਦਲ ਬਾਦਲ ਨੇ ਕਿਉਂ ਕੀਤਾ, ਕਾਂਗਰਸ ਨੇ ਕਿਉਂ ਕੀਤਾ, ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ। ਇਹ ਲੋਕ ਪੰਜਾਬ ਦੇ ਹਤੈਸ਼ੀ ਬਣਦੇ ਆ, ਜਿਹੜੇ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਵੀ ਹੜੱਪ ਗਏ ਔਰ ਇੱਕ ਗੰਭੀਰ ਸਾਜ਼ਿਸ਼ ਦੇ ਤਹਿਤ ਗੈਰ ਪੰਜਾਬੀਆਂ ਨੂੰ ਇੱਥੇ ਸਟੈਬਲਿਸ਼ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ। ਪੰਜਾਬ ਦੇ ਗੱਲ ਚੰਡੀਗੜ੍ਹ ਦੇ ਉੱਤੇ ਹੱਕ ਛੱਡਣ ਦੀ ਨਹੀਂ ਸੀ, ਇਹ ਤਾਂ ਪੰਜਾਬ ਦੇ ਉੱਤੇ ਹੀ ਹੱਕ ਛੱਡਣ ਦੇ ਵਾਸਤੇ ਤੁਰ ਪਏ ਹੋਏ ਆ। ਤੇ ਅਜੇ ਵੀ ਫੜਾ ਇਹ ਮਾਰ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਿ ਪੰਜਾਬੀ ਉਹਨਾਂ ਨੂੰ ਅਗਲਾ ਮੌਕਾ ਫੇਰ ਦੇ ਦੇਣਗੇ ਤਾਂ ਕਿ ਰਹਿੰਦੀ ਖੁੰਦੀ ਕੋਈ ਕਸਰ ਉਹ ਹੋਰ ਕੱਢ ਸਕਣ। ਬਿਲਕੁਲ ਜੀ, ਸਰਕਾਰ ਕੋਈ ਵੀ ਆਵੇ ਇਹ ਤਾਂ ਪੰਜਾਬ ਦੇ ਵਿਰੋਧੀ ਆ ਨਾ, ਇਸ ਕਰਕੇ। ਤੇ ਅੱਗੇ ਟਰੋਲ ਕਰਨ ਵਾਲਿਆਂ ਦੀ ਜੇ ਗੱਲ ਕਰੀਏ, ਕ੍ਰਿਕਟਰਾਂ ਨੂੰ ਧਮਕੀਆਂ ਦੇ ਰਹੇ। ਦੇਖੋ ਇਹ ਮਾਮਲਾ ਬੜਾ ਦੇਖਿਆ ਜਾਵੇ ਤਾਂ ਕੁਝ ਲੋਕ ਜਿਨ੍ਹਾਂ ਨੇ ਪਹਿਲਾਂ ਇਹਨਾਂ ਨੂੰ ਸ਼ਾਬਾਸ਼ੀਆਂ ਦਿੱਤੀਆਂ, ਜਿਨ੍ਹਾਂ ਨੇ ਇਹ ਟਰੋਲ ਆਰਮੀਜ਼ ਬਣਾਈਆਂ,
ਉਹ ਇਹਨਾਂ ਦੇ ਕਰਕੇ ਵਿਰੋਧੀਆਂ ਨੂੰ ਨੁਕਰੇ ਲਾਉਂਦੇ ਰਹੇ। ਹੁਣ ਜਦੋਂ ਪਾਕਿਸਤਾਨ ਦੇ ਨਾਲ ਮੈਚ ਹੋਇਆ, ਉਸ ਤੋਂ ਬਾਅਦ ਜਿਵੇਂ ਟ੍ਰੋਲਿੰਗ ਕੀਤੀ ਗਈ ਇਹਨਾਂ ਕ੍ਰਿਕਟਰਾਂ ਦੀ, ਖੇਡ ਤਾਂ ਖੇਡ ਹੈ, ਜਿਹੜਾ ਬਿਹਤਰ ਖੇਡਿਆ ਉਹ ਜਿੱਤ ਗਿਆ। ਜੋ ਕੁਝ ਬਕਵਾਸ ਕੀਤਾ ਗਿਆ ਇਹਨਾਂ ਕ੍ਰਿਕਟਰਾਂ ਦੇ ਬਾਰੇ ਦੇ ਵਿੱਚ, ਉਹਨਾਂ ਦੇ ਧਰਮ ਦੇ ਉੱਤੇ ਅਟੈਕ ਕੀਤੇ ਗਏ, ਇੱਥੋਂ ਤੱਕ ਹਾਲਾਤ ਜਿਹੜੇ ਆ ਜੀ ਉਹ ਗੰਭੀਰ ਹੈ ਕਿ ਜਿਹੜਾ ਕੈਪਟਨ ਹੈ ਵਿਰਾਟ ਕੋਹਲੀ, ਉਹਦੀ ਬੱਚੀ 10 ਸਾਲ ਦੀ ਹੈ, ਉਹਨੂੰ ਗੈਂਗ ਰੇਪ ਕਰਨ ਦੀਆਂ ਧਮਕੀਆਂ ਤੱਕ ਇਹ ਟ੍ਰੋਲਿੰਗ ਵਾਲੇ ਦੇ ਰਹੇ ਆ। ਹੁਣ ਜਿਹੜੀ ਦਿੱਲੀ ਮਹਿਲਾ ਕਮਿਸ਼ਨ ਹੈ, ਉਹਨੇ ਦਿੱਲੀ ਪੁਲਿਸ ਨੂੰ ਨੋਟਿਸ ਭੇਜ ਕੇ ਇਹ ਕਿਹਾ ਕਿ ਇਹਦਾ ਨੋਟਿਸ ਲਿਆ ਜਾਵੇ, ਇਹਨਾਂ ਦਾ ਜਿਹੜੇ ਸਾਈਬਰ ਕ੍ਰਾਈਮ ਆ ਉਹਨੂੰ ਭੇਜਿਆ ਜਾਵੇ। ਨੋਟਿਸ ਦੇ ਵਿੱਚ ਦਰਜ ਕੀਤਾ ਗਿਆ ਕਿ ਰਿਪੋਰਟਾਂ ਇਹ ਕਹਿ ਰਹੀਆਂ ਨੇ ਕਿ 9 ਮਹੀਨਿਆਂ ਦੀ ਬੱਚੀ ਨੂੰ ਆਨਲਾਈਨ ਜਬਰ ਜਨਾਹ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਮੈਂ ਸ਼ਾਇਦ 10 ਸਾਲ ਦੀ ਕਹਿ ਗਿਆ ਜੀ, 9 ਮਹੀਨੇ ਦੀ ਆ ਉਹ ਬੱਚੀ। ਭਾਰਤ ਪਾਕਿਸਤਾਨ ਮੈਚ ਦੇ ਵਿੱਚ ਭਾਰਤ ਨੂੰ ਮਿਲੀ ਹਾਰ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਜਦੋਂ ਤੋਂ ਵਿਰਾਟ ਕੋਹਲੀ ਨੇ ਟੀਮ ਦੇ ਵਿੱਚ ਆਪਣੇ ਸਾਥੀ ਮੁਹੰਮਦ ਸ਼ਾਮੀ ਦੇ ਧਰਮ ਦੇ ਮਾਮਲੇ ਦੇ ਵਿੱਚ ਪੱਖ ਪੂਰਿਆ, ਉਦੋਂ ਤੋਂ ਇਹਨਾਂ ਟ੍ਰੋਲ ਵਾਲਿਆਂ ਦੇ ਨਿਸ਼ਾਨੇ ਦੇ ਉੱਤੇ ਵਿਰਾਟ ਕੋਹਲੀ ਵੀ ਆ। ਦੇਖੋ ਕਿਤੇ ਨਾ ਕਿਤੇ ਤਾਂ ਜਿਹੜਾ ਇਹ ਸੋਚਣਾ ਹੀ ਪਊਗਾ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਨੇ ਉਹਨਾਂ ਨੂੰ ਵੀ, ਕਿ ਜਿਹੜੇ ਇਹ ਫੇਕ ਅਕਾਊਂਟ ਬਣਦੇ ਆ, ਇੱਧਰ ਸਾਡੇ ਵੀ ਘੱਟ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਫੋਟੋ ਲੱਗੀ, ਗੁਰੂ ਗੋਬਿੰਦ ਸਿੰਘ ਹੋਰਾਂ ਦੀ ਫੋਟੋ ਲੱਗੀ, ਗੁਰੂ ਨਾਨਕ ਸਾਹਿਬ ਦੀ ਫੋਟੋ ਲੱਗੀ, ਤੇ ਉਹਦੇ ਫੇਕ ਅਕਾਊਂਟ ਪ੍ਰੋਫਾਈਲ ਲੌਕ ਕਰਦੇ ਉਹ ਵੀ ਇਹੀ ਕੁਛ ਨੇ। ਉਹ ਵੀ ਮਾਵਾਂ ਭੈਣਾਂ ਦੀਆਂ ਗਾਲਾਂ ਹੀ ਕੱਢਦੇ ਨੇ। ਅੱਜ ਉਹ ਇਸ ਗੱਲ ਦੇ ਉੱਤੇ ਹੋਣਗੇ ਕਿ ਟ੍ਰੋਲ ਆਰਮੀ ਕੀ ਕਰ ਰਹੀ ਹੈ, ਪਰ ਖੁਦ ਵੀ ਉਹ ਟ੍ਰੋਲ ਆਰਮੀ ਦੇ ਵਿੱਚ ਸ਼ਾਮਲ ਨੇ। ਇਹ ਅਜੀਬ ਕਿਸਮ ਦਾ ਸੁਸਾਇਟੀ ਦੇ ਵਿੱਚ ਪ੍ਰਚਲਨ ਸ਼ੁਰੂ ਹੋ ਗਿਆ, ਜਿਹੜਾ ਕਿ ਪਤਾ ਨਹੀਂ ਇਸ ਸੁਸਾਇਟੀ ਨੂੰ ਕਿੰਨਾ ਨਿਗਾਰਾਂ ਦੇ ਵਿੱਚ ਲਿਜਾ ਕੇ ਸੁੱਟੂਗਾ, ਜਿੱਥੇ ਸ਼ਾਇਦ ਕਿਸੇ ਦੀ ਵੀ ਇੱਕ 9 ਮਹੀਨੇ ਦੀ ਬੱਚੀ ਵੀ ਸੁਰੱਖਿਅਤ ਨਹੀਂ ਹੋਊਗੀ। ਜੀ ਜੀ ਬਿਲਕੁਲ। ਤੇ ਵੱਡਿਆਂ ਨਾਲ ਕੀ ਕਰਦੇ ਹੋਣਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।